ਸਾਡੇ ਸਿਰ ਉੱਤੇ ਗੁਰੂ ਦੀ ਦਸਤਾਰ ਹੋਵੇਗੀ ਤੇ ਗੁਰੂ ਦੀ ਬਖਸ਼ਿਸ਼ ਹੋਵੇਗੀ। ਗੁਰੂ ਦੀ ਬਖਸ਼ਿਸ਼ ਸਦਕਾ ਹੀ ਇਹ ਜਿਹੜਾ ਮੋਰਚਾ ਆ ਉਹ ਫਤਿਹ ਹੋਣਾ ਆ। ਅਸੀਂ ਡਰਾਂਗੇ ਨਹੀਂ, ਅਸੀਂ ਝੁਕਾਂਗੇ ਨਹੀਂ, ਅਸੀਂ ਲਿਖਾਂਗੇ ਨਹੀਂ, ਕਿਉਂਕਿ ਸਾਡਾ ਤਾਂ ਇਤਿਹਾਸ ਹੀ ਰਿਹਾ ਆ ਕਿ ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ ਡਟਣਾ। ਦਿੱਲੀ ਬਾਰਡਰ ਤੇ ਡਟੇ ਕਿਸਾਨਾਂ ਲਈ ਹਰ ਸਮਾਜ ਸੇਵੀ ਵੱਲੋਂ ਕੁਝ ਨਾ ਕੁਝ ਸੇਵਾ ਨਿਭਾਈ ਜਾ ਰਹੀ ਹੈ, ਜਿਸ ਦੇ ਚੱਲਦਿਆਂ ਅੰਮ੍ਰਿਤਸਰ ਤੋਂ ਦਮਦਮੀ ਟਕਸਾਲ ਫੈਡਰੇਸ਼ਨ ਪਿੰਡਰਾਂਵਾਲਿਆਂ ਤੋਂ ਸੇਵਾਦਾਰ ਰਣਜੀਤ ਸਿੰਘ ਨੇ ਦਿੱਲੀ ਬਾਰਡਰ ਕਿਸਾਨਾਂ ਲਈ ਦਸਤਾਰਾਂ ਤੇ ਫਾਊਂਡੇਸ਼ਨ ਪਿੰਡਰਾਂਵਾਲਿਆਂ ਦੀ ਕਿਤਾਬਾਂ ਦਾ ਖੁੱਲ੍ਹਾ ਲੰਗਰ ਲਗਾਇਆ। ਉੱਥੇ ਹੀ ਪੱਤਰਕਾਰਾਂ ਦੇ ਰੂਬਰੂ ਹੁੰਦੇ ਹੋਏ ਸੇਵਾਦਾਰ ਰਣਜੀਤ ਸਿੰਘ ਨੇ ਕਿਹਾ, ਸਾਡਾ ਹੁਣ ਇੱਕੋ ਹੀ ਨਾਰਾ, ਦਿੱਲੀ ਦੇ ਤਖਤ ਨੂੰ ਹਿਲਾਉਣਗੀਆਂ ਸਾਡੀਆਂ ਪੀਲੀਆਂ ਦਸਤਾਰਾਂ। ਉਹਨਾਂ ਨੇ ਕਿਹਾ ਕਿ ਇਸ ਲਈ ਅਸੀਂ ਅੱਜ ਪੀਲੀਆਂ ਦਸਤਾਰਾਂ ਦਾ ਇੱਥੇ ਲੰਗਰ ਲਗਾਇਆ। ਨਾਲ ਹੀ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਜੋ ਸਟੇਜ ਤੋਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਧਰਮ ਪਿੱਛੇ ਰੱਖ ਕੇ ਕਿਸਾਨੀ ਲੈ ਕੇ ਹੀ ਫਤਿਹ ਪ੍ਰਾਪਤ ਕੀਤੀ ਜਾਵੇ, ਤਾਂ ਉਹਨਾਂ ਨੂੰ ਕਿਸਾਨਾਂ ਨੂੰ ਕਿਹਾ ਕਿ ਕਦੀ ਵੀ ਧਰਮ ਪਿੱਛੇ ਛੱਡ ਕੇ ਜਿੱਤ ਨਹੀਂ ਮਿਲਦੀ। ਸੋ ਹੁਣ ਕਿਸਾਨੀ ਮੋਰਚਾ ਸਿੰਘਾਂ ਦੇ ਨਾਲ ਹੀ ਫਤਿਹ ਪ੍ਰਾਪਤ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੱਲ੍ਹ ਦੇ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਕਿਸਾਨ ਮੋਰਚੇ ਦੇ ਵਿੱਚ ਆਏ ਹੋਏ ਹਾਂ ਤੇ ਅਸੀਂ ਜਦੋਂ ਪਹਿਲਾਂ ਵੀ ਹਾਜ਼ਰੀਆਂ ਭਰਨ ਆਏ ਸੀ ਤੇ ਦੇਖਿਆ ਸੀ ਕਿ ਇੱਥੇ ਭਾਂਤ ਦੇ ਗੁਰੂ ਕੇ ਲੰਗਰ ਲੱਗੇ ਹੋਏ ਆ। ਕਾਫੀ ਸਾਰੇ ਜਿਹੜੇ ਨੌਜਵਾਨ ਆ ਪੰਜਾਬ ਦੇ, ਹਰਿਆਣਾ ਦੇ, ਰਾਜਸਥਾਨ ਦੇ, ਉਹ ਇਹਦੇ ਵਿੱਚ ਸ਼ਮੂਲੀਅਤ ਕਰ ਰਹੇ ਆ ਤੇ ਅਸੀਂ ਸੋਚਿਆ ਕਿ ਇਹਦੇ ਨਾਲ ਇੱਕ ਹੋਰ ਵੀ ਨਵੇਕਲਾ ਉਪਰਾਲਾ ਕੀਤਾ ਜਾਵੇ ਕਿ ਭੇਟਾਂ ਰਹਿਤ ਦਸਤਾਰਾਂ ਵੰਡੀਆਂ ਜਾਣ, ਜਾਂ ਇਵੇਂ ਵੀ ਕਹਿ ਸਕਦੇ ਹਾਂ ਕਿ ਜਿਹੜਾ ਦਸਤਾਰਾਂ ਦਾ ਲੰਗਰ ਆ ਉਹ ਵੀ ਲਗਾਇਆ ਜਾਵੇ। ਸੋ ਅਸੀਂ ਇੱਕ ਨਾਅਰਾ ਲੈ ਕੇ ਪਹੁੰਚੇ ਹੋਏ ਹਾਂ ਕਿ ਕੌਣ ਹਿਲਾਓ ਦਿੱਲੀ ਸਰਕਾਰ, ਖੁੱਲ੍ਹਾ ਦਾੜਾ ਤੇ ਕੇਸਰੀ ਦਸਤਾਰ, ਜਾਂ ਖੁੱਲ੍ਹਾ ਦਾੜਾ ਤੇ ਨੀਲੀ ਦਸਤਾਰ, ਖਾਲਸਾਈ ਦਸਤਾਰ। ਸੋ ਬਹੁਤ ਸਾਰੇ ਨੌਜਵਾਨ ਵੀਰਾਂ ਦੇ ਜਿਹੜੀਆਂ ਦਸਤਾਰਾਂ ਆ ਉਹ ਸਿਰਾਂ 'ਤੇ ਸਜਾਈਆਂ ਜਾ ਰਹੀਆਂ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇੰਝ ਲੱਗਦਾ ਸੀ ਕਿ ਜਿਹੜੀ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਨਸ਼ਿਆਂ ਦੇ ਵਿੱਚ ਗਲਤਾਨ ਹੋ ਚੁੱਕੀ ਹੈ, ਪਤਿਤ ਪੁਣੇ ਦੇ ਵਿੱਚ ਗਲਤਾਨ ਹੋ ਚੁੱਕੀ ਹੈ। ਪਰ ਇਸ ਸੰਘਰਸ਼ ਨੇ ਜਿਹੜਾ ਪੰਜਾਬ ਦੀ ਨੌਜਵਾਨੀ ਦੀ ਜਿਹੜੀ ਜੁਝਾਰੂ ਸਪਿੰਡ ਸੀ, ਜੁਝਾਰੂ ਜਜ਼ਬਾ ਆ, ਉਹਦੇ ਦੁਬਾਰਾ ਫੇਰ ਦਿੱਲੀ ਦਰਬਾਰ ਨੂੰ ਜਿਹੜੇ ਦਰਸ਼ਨ ਆ ਉਹ ਕਰਵਾਏ ਆ। ਤੇ ਅਸੀਂ ਸਮਝਦੇ ਹਾਂ ਕਿ ਨਾਲ ਉਹਨਾਂ ਨੌਜਵਾਨਾਂ ਦੇ ਉੱਤੇ ਸਿਰਾਂ ਦੇ ਉੱਤੇ ਦਸਤਾਰਾਂ ਵੀ ਸਜੀਆਂ ਹੋਣੀਆਂ ਚਾਹੀਦੀਆਂ, ਕਿਉਂਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਹੁਕਮ ਕੀਤਾ ਸੀ ਕਿ ਸਾਬਤ ਸੂਰਤ ਦਸਤਾਰ ਸਿਰਾ। ਜਦੋਂ ਸਾਡੇ ਸਿਰ ਉੱਤੇ ਗੁਰੂ ਦੀ ਦਸਤਾਰ ਹੋਵੇਗੀ ਤੇ ਗੁਰੂ ਦੀ ਬਖਸ਼ਿਸ਼ ਹੋਵੇਗੀ, ਗੁਰੂ ਦੀ ਬਖਸ਼ਿਸ਼ ਸਦਕਾ ਹੀ ਇਹ ਜਿਹੜਾ ਮੋਰਚਾ ਆ ਉਹ ਫਤਿਹ ਹੋਣਾ ਆ। ਤੇ ਜਦੋਂ ਕੁਝ ਲੋਕਾਂ ਨੇ ਇਹ ਮਿਥਿਆ ਹੋਇਆ ਆ ਕਿ ਇਸ ਸੰਘਰਸ਼ ਦੇ ਵਿੱਚੋਂ ਧਰਮ ਨੂੰ ਮਨਫੀ ਕੀਤਾ ਜਾਵੇ, ਨਿਸ਼ਾਨ ਸਾਹਿਬਾਂ ਨੂੰ ਪਾਸੇ ਕੀਤਾ ਜਾਵੇ, ਜਾਂ ਦਸਤਾਰਾਂ ਵਾਲਿਆਂ ਨੂੰ ਪਾਸੇ ਕੀਤਾ ਜਾਵੇ, ਸੋ ਇਹ ਤਾਂ ਕਦੀ ਵੀ ਨਹੀਂ ਹੋ ਸਕਦਾ ਸੀ। ਸੋ ਜਿਨ੍ਹਾਂ ਵੀਰਾਂ ਨੇ ਇਹ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਇਹ ਉਹਨਾਂ ਨੂੰ ਵੀ ਜਵਾਬ ਆ ਕਿ ਹੁਣ ਤਾਂ ਇਸ ਮੋਰਚੇ ਦੇ ਵਿੱਚ ਲਗਾਤਾਰ ਜਿਹੜੇ ਨਿਸ਼ਾਨ ਸਾਹਿਬ ਆ ਜਗ੍ਹਾ ਦੇ ਉੱਤੇ ਲੱਗੇ ਹੋਏ ਆ। ਨੌਜਵਾਨ ਕੇਸਰੀ ਦਸਤਾਰਾਂ, ਨੀਲੀਆਂ ਦਸਤਾਰਾਂ ਸਜਾ ਕੇ ਆਪਣੇ ਸਿਰਾਂ ਦੇ ਤੇ ਮੋਰਚੇ ਦੇ ਵਿੱਚ ਹਿੱਸਾ ਲੈ ਰਹੇ ਆ। ਅੰਮ੍ਰਿਤਸਰ ਤੋਂ ਹਰਜੀਤ ਕਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ। Jesus!